ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਯੂਐਸ ਦੀ ਕਾਂਗਰਸਵੋਮਨ ਹੈਗੀ ਆ, ਇਲਹਾਨ ਉਮਾਰ, ਉਹਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਫਿਰ ਆਪਣਾ ਜਿਹੜਾ ਬਿਆਨ ਆ, ਉਹਦੇ ਉਲਟ ਕੱਸਿਆ ਹੈਗਾ। ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਅੱਜ ਤਾਂ ਇਲਹਾਨ ਉਮਾਰ ਦੇ ਉੱਤੇ ਵੀ ਇੱਕ ਕੋਈ ਪਾਣੀ ਵਰਗਾ ਮਟੀਰੀਅਲ ਆ ਸਿੱਟਿਆ ਗਿਆ ਤੇ ਉਹਨੂੰ ਕਿਸੇ ਤਰ੍ਹਾਂ ਜਿਹੜੀ ਸੱਟ-ਚੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਤੇ ਉਸ ਸੰਬੰਧ ਦੇ ਵਿੱਚ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਆਈ ਡੋਂਟ ਥਿੰਕ ਅਬਾਊਟ ਹਰ, ਮੈਂ ਉਹਦੇ ਬਾਰੇ ਨਹੀਂ ਸੋਚਦਾ ਹੈਗਾ। ਹਾਲਾਂਕਿ ਹਰ ਲੈਕਚਰ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਨਾਮ ਆ, ਉਹ ਇਲਾਨ ਉਮਾਰ ਦਾ ਜ਼ਰੂਰ ਲੈਂਦੇ ਹੈਗੇ ਆ। ਮਿਨੇਐਪੋਲਿਸ ਦੇ ਮੇਅਰ ਜੈਕਬ ਫਰੇ ਉਹਨਾਂ ਨੇ ਟਰੰਪ ਉਹਨਾਂ ਦਾ ਜਿਹੜਾ ਪਹਿਲਾਂ ਦਾ ਕਮੈਂਟ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਅੱਗ ਦੇ ਨਾਲ ਖੇਡ ਰਹੇ ਆ, ਪਲੇਇੰਗ ਵਿਦ ਫਾਇਰ। Minneapolis does not and will not enforce federal immigration laws. ਸੋ ਉਹਨਾਂ ਨੇ ਇਹ ਕਲੀਅਰਲੀ ਕਿਹਾ ਹੈਗਾ। ਟਰੰਪ ਉਹਨਾਂ ਦੇ ਐਲਾਈ ਰੂਡੀ ਜੁਲੀਆਨੀ ਜੋ ਮੇਅਰ ਸੀਗੇ ਇੱਕ ਟਾਈਮ ਦੇ ਉੱਤੇ ਨਿਊਯਾਰਕ ਦੇ 1994 ਤੋਂ 2001 ਤਾਈਂ, ਤੇ ਉਸ ਟਾਈਮ ਦੇ ਉੱਤੇ ਜੋ ਜੁਲੀਆਨੀ ਸੀ ਉਹ ਬਹੁਤ ਹੀ ਜਿੱਦਾਂ ਪ੍ਰੋਮੀਨੈਂਟ ਤੇ ਫੀਅਰਸ ਐਡਵੋਕੇਟ ਸੀਗਾ ਰਾਈਟਸ ਆਫ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ। ਤੇ ਨਾਲ ਦੀ ਨਾਲ ਉਹਨੇ ਆਪਣੇ ਸ਼ਹਿਰ ਦੀਆਂ ਜਿਹੜੀਆਂ ਸੈਂਕਚੁਰੀ ਪਾਲਿਸੀਜ਼ ਆ ਉਹਨਾਂ ਨੂੰ ਵੀ ਜਿਹੜਾ ਆ ਡਿਫੈਂਡ ਕੀਤਾ ਸੀ। ਅੱਜ ਸਵੇਰੇ ਮਿਨੇਸੋਟਾ ਦੇ ਗਵਰਨਰ ਟਿਮ ਬਾਲਸ ਤੇ ਉਹਨਾਂ ਦੀ ਵਾਈਫ ਨੇ ਜੋ ਐਲੈਕਸ ਪ੍ਰੈਟੀ ਜਿੱਥੇ ਉਹਦੀ ਮੌਤ ਹੋਈ ਸੀ ਉੱਥੇ ਮੈਮੋਰੀਅਲ ਬਣਿਆ ਹੋਇਆ, ਕਿਉਂਕਿ ਲੋਕ ਬਹੁਤ ਫੁੱਲ ਵਗੈਰਾ ਹੋਰ ਇਦਾਂ ਦੇ ਜਿਹੜੇ ਨੋਟਸ ਵਗੈਰਾ ਉੱਥੇ ਛੱਡ ਰਹੇ ਹੈਗੇ ਆ। ਜੀ। ਤੇ ਉੱਥੇ ਉਹ ਪਹੁੰਚੇ ਤੇ ਕਾਫੀ ਇਮੋਸ਼ਨਲ ਸੀਗੇ। ਉਹਨਾਂ ਨੇ ਆਪਣੀ ਜਿਹੜੀ ਰਿਸਪੈਕਟ ਆ ਉਹ ਐਲੈਕਸ ਪ੍ਰੈਟੀ ਨੂੰ ਦਿੱਤੀ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਜਦੋਂ ਇੱਕ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਲੱਗਦਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਿਸੇ ਤਰ੍ਹਾਂ ਦੀ ਟੋਨ ਉਹਦੀ ਚੇਂਜ ਹੋਈ ਆ ਕਿ ਨਹੀਂ, ਤੁਹਾਡੀ ਗੱਲ ਵੀ ਹੋ ਕੇ ਹਟੀ ਆ। ਕਹਿੰਦੇ ਵੀ ਉਹਦੇ ਸੰਬੰਧ ਵਿੱਚ ਜੋ ਵਾਲਜ਼ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਟੋਨ ਦੀ ਸ਼ਿਫਟ ਦੇ ਵਿੱਚ ਨਹੀਂ ਇੰਟਰਸਟਡ, ਮੈਂ ਇਹ ਚਾਹੁੰਦਾ ਆ ਵੀ ਆਈਸ ਇੱਥੋਂ ਸਾਡੇ ਸ਼ਹਿਰ ਚੋਂ ਬਾਹਰ ਚਲੇ ਜਾਵੇ ਤੇ ਸਾਨੂੰ ਅਕਾਊਂਟੇਬਿਲਟੀ ਚਾਹੀਦੀ ਆ ਜੋ ਕੁਝ ਵਾਪਰਿਆ ਹੈਗਾ, ਵੀ ਕਿਸ ਤਰ੍ਹਾਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਉਹ ਕਹਿੰਦੇ ਵੀ ਸਾਡੀ ਜਿਹੜੀ ਕਮਿਊਨਿਟੀ ਆ ਪੂਰੇ ਟਰੋਮਾ ਦੇ ਵਿੱਚ ਹੈਗੀ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਜਿਹੜੇ ਵੀ ਵੀਡੀਓ ਦੇਖਦਾ ਆ ਉਹ ਬੜਾ ਬੰਦਾ ਇਮੋਸ਼ਨਲ ਹੁੰਦਾ ਹੈਗਾ। ਉਹਨਾਂ ਨੇ ਕਿਹਾ ਵੀ ਮੈਂ ਕਾਲ ਜ਼ਰੂਰ ਕੀਤੀ ਸੀ ਪ੍ਰੈਜ਼ੀਡੈਂਟ ਨੂੰ ਜਦੋਂ ਪ੍ਰੈਟੀ ਦੀ ਮੌਤ ਹੋਈ ਆ ਉਹ ਤੋਂ ਬਾਅਦ, ਤੇ ਰੇਨੇ ਗੁੱਡ ਜੋ BBC ਉਹਦੀ ਵੀ ਕੁਝ ਦਿਨ ਪਹਿਲਾਂ ਹੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ ਫੈਡਰਲ ਏਜੰਟਸ, ਤੇ ਉਹਦੇ ਵਿੱਚ ਕਹਿੰਦਾ ਮੈਂ ਕਲੀਅਰਲੀ ਕਿਹਾ ਸੀ ਵੀ ਆਈਸ ਨੂੰ ਸਾਡੇ ਸ਼ਹਿਰ ਤੋਂ ਵਿਡਰੋ ਕਰ ਲੈਣਾ ਚਾਹੀਦਾ ਹੈਗਾ, ਖਾਸ ਕਰਕੇ ਜਿਹੜੀਆਂ ਦੋ ਵੱਡੀਆਂ ਇਨਸੀਡੈਂਟਸ ਹੋਈਆਂ ਉਹਨਾਂ ਤੋਂ ਬਾਅਦ। ਤੇ ਉਹਨਾਂ ਨੇ ਕਿਹਾ ਵੀ ਰੇਨੇ ਤੇ ਐਲੈਕਸ ਦੀ ਫੈਮਿਲੀ ਜੋ ਮਿਨੇਸੋਟਾ ਦੇ ਵਿੱਚ ਉਹਨਾਂ ਦੀ ਰਿਸਪੌਂਸਿਬਿਲਟੀ ਆ ਵੀ ਉਹਨਾਂ ਨੂੰ ਜਸਟਿਸ ਮਿਲੇ ਤੇ ਪੂਰੇ ਨੇਸ਼ਨ ਨੂੰ ਕਹਿੰਦੇ ਵੀ ਅਸੀਂ ਸ਼ੋਅ ਕਰਨਾ ਆ ਵੀ ਹਾਂ ਅਸੀਂ ਜਿਹੜੇ ਦੋ ਕਤਲ ਹੋਏ ਸੀ ਉਹਨਾਂ ਨੂੰ ਜਸਟਿਸ ਲੈ ਕੇ ਦਿੱਤਾ ਹੈਗਾ। ਜੀ। ਇਲਹਾਨ ਉਮਾਰ ਦੇ ਉੱਤੇ ਜਿਹੜੇ ਕੱਲ ਜਦ ਬੰਦੇ ਨੇ ਕਿਸੇ ਤਰਲ ਪਦਾਰਥ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਚੀਜ਼ ਜਿਹੜੀ ਉੱਥੇ ਦੇਖਣ ਨੂੰ ਜਿਹੜੀ ਉਹ ਆਈ ਹਰਜੋਤ ਸਿੰਘ ਜੀ ਵੀ ਉਹ ਅੱਗੋਂ ਭੱਜ ਕੇ ਪਈ ਵੀ ਤੈਨੂੰ ਮੈਂ ਕਟਾਪਾ ਜਿਹੜਾ ਉਹ ਚਾੜਦੀ ਆ। ਸੋ ਕਿਤੇ ਨਾ ਕਿਤੇ ਉਹਨੇ ਉਹ ਚੀਜ਼ ਦਿਖਾਈ। ਉਹਨੇ ਕਿਹਾ ਵੀ ਮੈਂ ਵਾਰ ਟੌਰਨ ਮੁਲਕ ਦੇ ਵਿੱਚੋਂ ਆਈ ਹਾਂ, ਸੋ ਇਦਾਂ ਦੀਆਂ ਚੀਜ਼ਾਂ ਮੈਨੂੰ ਡਰਾਉਂਦੀਆਂ ਨਹੀਂ ਹੈਗੀਆਂ। ਤੇ ਰਾਸ਼ਟਰਪਤੀ ਟਰੰਪ ਹੋਣਾ ਦਾ ਇਹ ਬਿਆਨ ਨਿੰਦਾ ਕਰਨ ਦੀ ਬਜਾਏ ਕਹਿਣਾ ਵੀ ਆਪਾਂ ਕੋਈ ਫਿਕਰ ਹੀ ਜਿਹੜੀ ਉਹ ਮੈਂ ਸੋਚਦਾ ਹੀ ਨਹੀਂ ਇਸ ਚੀਜ਼ ਦੇ ਜਿਹੜਾ ਉਹ ਬਾਰੇ, ਆਈ ਥਿੰਕ ਇਹ ਵੀ ਕਿਤੇ ਨਾ ਕਿਤੇ ਮਾੜੀ ਗੱਲ ਆ। ਪੋਲੀਟੀਕਲ ਵਾਇਲੈਂਸ ਆਲਰੇਡੀ ਅਮਰੀਕਾ ਦੇ ਵਿੱਚ ਵਧੀ ਪਈ ਆ। ਲੈਫਟ ਵਾਲਿਆਂ ਦੇ ਉੱਤੇ ਰਾਈਟ ਵਾਲੇ ਦੋਸ਼ ਲਾਉਂਦੇ ਵੀ ਇਹ ਰੈਟੋਰਿਕ ਇਦਾਂ ਦਾ ਲਿਆਉਂਦੇ ਆ, ਰਾਈਟ ਵਾਲਿਆਂ ਦੇ ਉੱਤੇ ਲੈਫਟ ਵਾਲੇ ਜਿਹੜੇ ਦੋਸ਼ ਆ ਉਹ ਲਿਆਉਂਦੇ ਆ। ਪਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਇੱਕ ਦੂਜੇ ਦੇ ਪ੍ਰਤੀ ਜਿਹੜੇ ਕਹਿ ਲਓ ਵੀ ਐਂਪਥੀ ਜਾਂ ਸਿੰਪਥੀ ਜਿਹੜੀ ਉਹ ਦਿਖਾ ਰਹੇ ਹੋਣ। ਮਿਨੇਐਪੋਲਿਸ ਵਾਲਾ ਤੁਸੀਂ ਦੱਸ ਹੀ ਦਿੱਤਾ ਵੀ ਮੇਅਰ ਦੇ ਨਾਲ ਵੀ ਤੂੰ ਮੈਂ ਇਹਨਾਂ ਦੀ ਜਿਹੜੀ ਉਹ ਹੋ ਚੁੱਕੀ ਆ। ਕ੍ਰਿਸਟੀ ਨਿਓਮ ਦੇ ਕੁਝ ਜਿਹੜੇ ਬਿਆਨ ਇਦਾਂ ਦੇ ਆ ਰਹੇ, ਕਹਿੰਦੇ ਜੀ ਮੈਂ ਤਾਂ ਆਰਡਰ ਫੋਲੋ ਜਿਹੜੇ ਉਹ ਕਰ ਰਹੀ ਸੀਗੀ। ਬਵੀਨੋ ਨੂੰ ਆਲਰੇਡੀ ਬੱਸ ਤੇ ਚਾੜ ਕੇ ਵਾਪਸ ਬਾਰਡਰ ਦੇ ਵੱਲ ਨੂੰ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਤੋਰ ਦਿੱਤਾ। ਕਹਿੰਦੇ ਵੀ ਮਿਨੇਐਪੋਲਿਸ ਤੋਂ ਤੁਸੀਂ ਜਿਹੜਾ ਉਹ ਨਿਕਲੋ। ਇਸ ਦੀ ਗਾਜ ਜਿਹੜੀ ਖਾਸੀ ਜਿਹੜੀ ਹਰਜੋਤ ਸਿੰਘ ਜੀ ਡਿੱਗ ਚੁੱਕੀ ਹੈਗੀ ਆ। ਇਹਦਾ ਅਸਰ ਭੈੜਾ ਜਿਹੜਾ ਉਹ ਪਿਆ ਆ।
ਜਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦੇ ਦੁਆਰਾ ਆਪਣੇ ਆਪ ਨੂੰ ਇਸ ਗੋਲੀकांड 'ਚ ਮਾਰੇ ਗਏ ਲੋਕਾਂ ਦੇ ਨੂੰ ਹੀ ਜਿਹੜਾ ਉਹ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਹੋਈ ਸੀ ਸ਼ੁਰੂਆਤ ਦੇ ਵਿੱਚ। ਜਿੱਦਾਂ ਬਵੀਨੋ ਨੇ ਕਿਹਾ ਸੀਗਾ ਵੀ ਵਾਇਲੈਂਟਲੀ ਰੈਜ਼ਿਸਟ ਕੀਤਾ, ਇਹ ਵੁੱਡ ਬੀ ਅਸੈਸਨ ਆ। ਕ੍ਰਿਸਟੀ ਨਿਓਮ ਕਹਿੰਦੀ ਸੀ ਵੀ ਲਾ ਐਨਫੋਰਸਮੈਂਟ ਦਾ ਮੈਸੇਕਰ ਕਰਨ ਦੇ ਲਈ ਆਇਆ ਸੀ। ਤੇ ਹੁਣ ਜਦੋਂ ਉਸ ਬਾਬਤ ਕਿੰਨੀਆਂ ਜ਼ਿਆਦੀਆਂ ਵੀਡੀਓਜ਼ ਸਾਹਮਣੇ ਆ, ਤਾਂ ਇਹਨਾਂ ਨੂੰ ਆਪਣੀਆਂ ਉਹਨਾਂ ਸਟੇਟਮੈਂਟਸ ਤੋਂ ਪਿੱਛੇ ਜਿਹੜਾ ਉਹ ਹਟਣਾ ਪੈ ਰਿਹਾ ਹੈਗਾ ਆ। ਟ੍ਰਿਸ਼ਾ ਮੈਕਲੌਫਲਿਨ ਜਿਹੜੀ DHS ਦੀ ਮੇਨ ਸਪੋਕਸਪਰਸਨ ਆ, ਉਸਨੇ ਜਿਹੜਾ ਇਹ ਕਿਹਾ, ਕਹਿੰਦੇ ਵੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਅਸੀਂ ਦਿੱਤੀ ਸੀਗੀ ਉਹ CBP ਦੇ ਜਿਹੜੇ ਰਿਪੋਰਟਸ ਦੇ ਹਿਸਾਬ ਦੇ ਨਾਲ ਸੀਗੀ। ਗਰਾਊਂਡ ਦੇ ਉੱਤੇ ਹਾਲਾਤ ਬੜੇ ਕਾਇਓਟਿਕ ਸੀਗੇ, ਤੜਥੱਲੀ ਇੱਕ ਹਿਸਾਬ ਦੇ ਨਾਲ ਮਚੀ ਪਈ ਸੀ। ਇਸੇ ਲਈ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਉਸ ਨੂੰ ਕਰਵਾਉਣ ਜਾ ਰਹੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 16 ਜਿਹੜੀਆਂ ਬਾਰਡਰ ਪੈਟਰੋਲ ਏਜੰਟ ਦੇ ਨਾਲ ਸੰਬੰਧਿਤ ਫੈਡਰਲ ਏਜੰਟਸ ਦੇ ਨਾਲ ਸੰਬੰਧਿਤ ਰੀਸੈਂਟਲੀ ਹੋਏ ਗੋਲੀकांड ਦੇ ਵਿੱਚ ਉਹ ਇਨਵੈਸਟੀਗੇਸ਼ਨ ਕਹਿੰਦੇ ਵੀ ਕੰਪਲੀਟ ਕਰ ਲਈਆਂ, ਤੇ ਜਿਨ੍ਹਾਂ ਵਿੱਚ ਇਹ ਕਿਹਾ ਆ ਵੀ CBP ਦਾ ਕਿਸੇ ਦੇ ਵਿੱਚ ਵੀ ਕਸੂਰ ਨਹੀਂ ਜਿਹੜਾ ਉਹ ਸੀਗਾ। ਸੋ ਡੋਮੈਸਟਿਕ ਟੈਰਰਿਸਟ ਐਲੈਕਸ ਪ੍ਰੈਟੀ ਨੂੰ ਆਖਿਆ ਗਿਆ ਸੀਗਾ। ਉਦੋਂ ਇਹ ਕਿਹਾ ਸੀਗਾ ਵੀ ਇਹ ਤਾਂ ਲਾ ਐਨਫੋਰਸਮੈਂਟ ਦਾ ਕਤਲੋਗਾਰਤ ਕਰਨ ਦੇ ਲਈ ਜਿਹੜਾ ਉਹ ਆ ਰਿਹਾ ਸੀ। ਬਹੁਤ ਸਾਰੇ ਜਿਹੜੇ ਵੈਟਰਨ ਵੀ ਜਿਨ੍ਹਾਂ ਨੇ ਵਾਰਸ ਜਿਹੜੀਆਂ ਦੇਖੀਆਂ, ਉਹਨਾਂ ਨੇ ਵੀ ਬਹੁਤ ਜ਼ਿਆਦਾ ਆਲੋਚਨਾ ਇਸ ਟਾਈਮ CBP ਦੀ ਫੈਡਰਲ ਏਜੰਟਸ ਦੀ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਇਹ ਵਰਤਾਰਾ, ਇਹ ਵਤੀਰਾ ਠੀਕ ਨਹੀਂ ਹੈਗਾ। ਡਿਊ ਪ੍ਰੋਸੈਸ ਤੇ ਤੁਹਾਡੇ ਜਿਹੜੇ ਰਾਈਟਸ ਆ, ਜਦੋਂ ਉਸ ਨੂੰ ਟਰੈਂਪਲ ਕਰਨ ਲੱਗ ਜਾਂਦੇ, ਉਸ ਨੂੰ ਮਧੋਲਣ ਲੱਗ ਜਾਂਦੇ ਆ, ਤਾਂ ਕੰਮ ਜਿਹੜਾ ਉਹ ਚੰਗਾ ਜਿਹੜਾ ਉਹ ਨਹੀਂ ਹੁੰਦਾ। ਸਟੀਵਨ ਮਿਲਰ ਜਿਹੜਾ ਕਿ ਇਮੀਗ੍ਰੇਸ਼ਨ ਐਨਫੋਰਸਮੈਂਟ ਦਾ ਮੇਨ ਸੂਤਰਧਾਰ ਆ ਟਰੰਪ ਪ੍ਰਸ਼ਾਸਨ ਦੇ ਵਿੱਚ, ਉਹਨੇ ਕਿਹਾ ਵੀ ਹੁਣ ਇਵੈਲੂਏਟ ਜਿਹੜਾ ਉਹ ਕਰ ਰਹੇ ਆ, ਤੇ ਕਹਿੰਦੇ ਵੀ CBP ਨੇ ਕਿਉਂ ਪ੍ਰੋਪਰ ਪ੍ਰੋਟੋਕਾਲ ਜਿਹੜਾ ਆ ਉਹ ਫੋਲੋ ਨਹੀਂ ਕੀਤਾ। ਇਸ ਨੇ ਉਸੇ ਟਾਈਮ ਕੁਝ ਘੰਟਿਆਂ ਦੇ ਵਿੱਚ ਉਸ ਨੂੰ ਅਸੈਸਨ ਆਖਿਆ ਸੀਗਾ ਵੀ ਇਹ ਮਾਰਨ ਦੇ ਲਈ ਐਲੈਕਸ ਪ੍ਰੈਟੀ ਜਿਹੜਾ ਉੱਥੇ ਪਹੁੰਚਿਆ ਹੋਇਆ ਸੀਗਾ। ਉਧਰ JD ਵੈਂਸ ਨੇ ਜਿਹੜਾ ਮੇਅਰ ਜੇਕਬ ਫਰੇ ਆ, ਟਰੰਪ ਦੇ ਜੇਕਬ ਫਰੇ ਹੁਣਾਂ ਦੇ ਜਿਹੜੇ ਸਿੰਘ ਫਸੇ ਆ, ਉਹਦੇ ਵਿੱਚ ਆਪਣੀ ਜਿਹੜੇ ਕਹਿ ਲਓ ਵੀ ਲੱਤ ਉਹਨਾਂ ਨੇ ਵੀ ਫਸਾਈ ਆ। ਉਹ ਕਹਿੰਦੇ ਵੀ ਹਾਊ ਅਬਾਊਟ ਫੈਡਰਲ ਲਾ ਐਨਫੋਰਸਮੈਂਟ ਏਜੰਟ, ਕਹਿੰਦੇ ਵੀ 911 ਕਾਲ ਕਰਦੇ ਉਹ ਸੇਫ ਜਿਹੜੇ ਆ ਉਹ ਫੀਲ ਕਿਉਂ ਨਹੀਂ ਜਿਹੜਾ ਉਹ ਕਰ ਰਹੇ ਹੈਗੇ, ਕਿਉਂ ਪੁਲਿਸ ਅਫਸਰ ਜਿਹੜੇ ਉਹਨਾਂ ਨੂੰ ਹੈਲਪ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਮੇਅਰ ਜੇਕਬ ਫਰੇ ਨੇ ਕਿਹਾ ਸੀਗਾ ਵੀ ਅਸੀਂ ਫੈਡਰਲ ਇਮੀਗ੍ਰੇਸ਼ਨ ਲਾਜ਼ ਆ ਉਹਨਾਂ ਨੂੰ ਐਨਫੋਰਸ ਨਹੀਂ ਜਿਹੜਾ ਉਹ ਕਰਾਂਗੇ। ਸੋ ਇਹ ਜਿਹੜੀ ਸਥਿਤੀ ਜਿਹੜੀ ਉਹ ਬਣੀ ਪਈ ਆ। ਉਧਰ ਜਰਮਨ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਕਿਹਾ ਵੀ ਇਸ ਟਾਈਮ ਅਮਰੀਕਾ 'ਚ ਫਾਸੀਵਾਦ, ਫੈਸਿਜ਼ਮ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਵੱਧ ਰਿਹਾ ਆ, ਤੇ ਲੋਕਾਂ ਨੂੰ ਜਿਹੜੇ ਜਰਮਨੀ ਦੇ ਲੋਕ ਉੱਥੋਂ ਆ ਰਹੇ ਇੱਧਰ ਸੈਲਾਨੀ ਖਾਸ ਕਰਕੇ ਘੁੰਮਣ ਫਿਰਨ ਦੇ ਲਈ, ਉਹਨਾਂ ਨੂੰ ਕਿਹਾ ਵੀ ਵਿਜੀਲੈਂਟ ਜਿਹੜੇ ਉਹ ਰਹੋ, ਟਰੈਵਲਰ ਜਿਹੜੇ ਅਮਰੀਕਾ ਨੂੰ ਆ ਰਹੇ ਆ, ਤੇ ਮਿਨੀਐਪੋਲਿਸ ਦੇ ਵਿੱਚ ਜਿਹੜੀਆਂ ਕਰਾਊਡਸ ਆ, ਭੀੜਾਂ ਆ, ਉਹਨਾਂ ਤੋਂ ਤੁਸੀਂ ਪਰੇ ਹੀ ਜਿਹੜਾ ਉਹ ਰਹੋ। ਸੋ ਜਿਹੜੇ ਜਰਮਨੀ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਅਮਰੀਕਾ 'ਚ ਇਹ ਜਿਹੜੇ ਚੱਲ ਰਹੇ ਹਾਲਾਤ ਆ, ਉਸ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਇਸ ਤਰੀਕੇ ਨਾਲ ਕੀਤੀਆਂ ਆ। ਟਰੰਪ ਹੋਣਾ ਨੇ ਇਲਹਾਨ ਉਮਾਰ ਦੇ ਬਾਰੇ ਕਿਹਾ ਵੀ ਇਹ ਜਿਹੜਾ ਸਪਰੇਅ ਉਸ ਦੇ ਉੱਤੇ ਹੋਇਆ ਆ, ਕਹਿੰਦੇ ਵੀ ਲੱਗਦਾ ਇਹਨੇ ਆਪ ਹੀ ਜਿਹੜਾ ਉਹ ਕਰਵਾ ਲਿਆ ਹੈਗਾ ਆ। ਸੋ ਜਿਸ ਤਰੀਕੇ ਦੇ ਨਾਲ ਕਈ ਲੈਫਟ ਵਾਲੇ ਇਹ ਵੀ ਕਹਿੰਦੇ ਰਹੇ ਵੀ ਟਰੰਪ ਹੋਣਾ ਨੇ ਗੋਲੀ ਆਪਣੇ ਦੇ ਉੱਤੇ ਆਪ ਹੀ ਜਿਹੜੀ ਉਸ ਟਾਈਮ ਦੇ ਉੱਤੇ ਮਰਵਾਈ ਜਿਹੜੀ ਉਹ ਸੀਗੀ, ਵੀ ਤਾਂ ਹੀ ਜਿਹੜਾ ਉਹ ਬਚ ਜਿਹੜਾ ਹੋ ਗਿਆ ਹੈਗਾ। ਸੋ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਹੀਆਂ, ਤੇ ਜਿਸ ਬੰਦੇ ਨੇ ਜਿਹੜਾ ਉਹ ਪਦਾਰਥ ਉਹਨਾਂ ਦੇ ਉੱਤੇ ਇਲਹਾਨ ਉਮਾਰ ਦੇ ਉੱਤੇ ਸੁੱਟਿਆ ਆ, ਉਸ ਨੂੰ ਕਹਿੰਦੇ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਲੋਕ ਇਸ਼ਾਰਾ ਕਰ ਰਹੇ ਸੀਗੇ ਵੀ ਦੇਖੋ ਜੇ ਕੋਈ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਹੈ ਤੇ ਇੱਕ ਬੰਦਾ ਹੀ ਢਾਹ ਸਕਦਾ ਆ, ਗੋਲੀਆਂ ਮਾਰਨ ਦੀ ਜ਼ਰੂਰਤ ਨਹੀਂ ਆ। ਉਹਨਾਂ ਨੇ ਐਲੈਕਸ ਪ੍ਰੈਟੀ ਤੇ ਰੇਨੇ ਗੁੱਡ ਨੂੰ ਦੀ ਘਟਨਾ ਦੇ ਨਾਲ ਇੱਕ ਹਿਸਾਬ ਦੇ ਨਾਲ ਤੁਲਨਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਵੀ ਦੇਖੋ ਵੀ ਇੱਕ ਬੰਦਾ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਸੰਸਦ ਮੈਂਬਰ ਦੇ ਉੱਤੇ, ਤੇ ਉਸ ਨੂੰ ਇੱਕ ਜਾਣੇ ਨੇ, ਉਹਦੇ ਇੱਕ ਸਿਕਿਉਰਿਟੀ ਗਾਰਡ ਨੇ ਹੀ ਜਿਹੜਾ ਉਹ ਰੋਕ ਲਿਆ ਸੀਗਾ। ਕਹਿੰਦੇ ਵੀ ਗੋਲੀ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ। ਜੀ, ਬਿਲਕੁਲ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮਿਨੀਐਪੋਲਿਸ ਦੇ ਵਿੱਚ ਮੇਅਰ ਜਿਹੜੇ ਆ ਫਰੇ, ਉਹਨਾਂ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਜ਼ ਪਲੇਇੰਗ ਵਿਦ ਫਾਇਰ। ਹਜੇ ਵੀ ਉੱਥੋਂ ਜੋ ਆ ਆਈਸ ਦੇ ਏਜੰਟਸ ਨੂੰ ਬਾਹਰ ਨਹੀਂ ਕੱਢ ਰਹੇ ਹੈਗੇ। ਤੇ ਜਿਹੜਾ ਮੇਅਰ ਆ ਉਹ ਉਸਨੇ ਟਰੰਪ ਉਹਨਾਂ ਦੇ ਜਵਾਬ ਦੇ ਵਿੱਚ ਇਹ ਦਿੱਤਾ ਸੀਗਾ।
ਸਟੀਫਨ ਮਿਲਰ ਉਹ ਕਹਿੰਦੇ ਆ ਵੀ ਸੀਬੀਪੀ ਹੋ ਸਕਦਾ ਵੀ ਪ੍ਰੋਟੋਕਾਲ ਨੂੰ ਫੋਲੋ ਨਾ ਕਰਦੇ ਹੋਣ, ਮੇ ਨਾਟ ਹੈਵ ਬੀਨ ਫੋਲੋਇੰਗ ਪ੍ਰੋਟੋਕਾਲ ਲੀਡਿੰਗ ਅਪ ਟੂ ਦਾ ਸ਼ੂਟਿੰਗ। ਸਭ ਤੋਂ ਪਹਿਲਾਂ ਤਾਂ ਟਵਿੱਟਰ ਤੇ ਪਾ ਦਿੱਤਾ ਸੀ ਵੀ ਦੇਖੋ ਜੀ ਉਹ ਡੋਮੈਸਟਿਕ ਟੈਰਰਿਸਟ ਹੈਗਾ। ਹੁਣ ਜਦੋਂ ਟਰੰਪ ਹੁਣੀ ਖੁਦ ਤੇ ਉਹਨਾਂ ਦੀ ਜਿਹੜੀ ਪ੍ਰੈਸ ਸੈਕਟਰੀ ਹੈਗੀ ਆ ਕੈਰੋਲਿਨ ਲਿਵਿਟ, ਉਹਨਾਂ ਨੇ ਇਹ ਕਿਹਾ ਵੀ ਨਹੀਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਫਿਰ ਇਹਨਾਂ ਦੇ ਵੀ ਜਿਹੜੇ ਬਿਆਨ ਆ ਹੁਣ ਥੋੜੇ ਜਿਹੇ ਚੇਂਜ ਹੋਣੇ ਸ਼ੁਰੂ ਹੋ ਗਏ ਹੈਗੇ ਆ। ਵਾਈਟ ਹਾਊਸ ਦੇ ਬਾਰਡਰਸ ਆਰ ਟੌਮ ਹੋਮਨ, ਉਹ ਮਿਨੇਸੋਟਾ ਦੇ ਗਵਰਨਰ ਟਿਮ ਬਾਲਸ ਉਹਨਾਂ ਨੂੰ ਤੇ ਉੱਥੇ ਦੇ ਮੇਅਰ ਜੈਕਬ ਫਰੇ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਵੀ ਸਾਡੀ ਕਾਫੀ ਜਿਹੜੀ ਪ੍ਰੋਡਕਟਿਵ ਸਟਾਰਟਿੰਗ ਪੁਆਇੰਟ ਸ਼ੁਰੂ ਹੋਇਆ ਹੈਗਾ। ਸੋ ਸਾਡੀ ਜਿਹੜੀ ਮੀਟਿੰਗ ਆ ਉਹ ਠੀਕ ਰਹੀ ਹੈਗੀ ਆ। ਡੀਐਚਐਸ ਨੇ ਹੁਣੇ ਰਿਪੋਰਟਸ ਆ ਰਹੀਆਂ ਵੀ 2 ਏਜੰਟਸ ਨੇ ਜੋ ਸੀਗੇ ਸੀਬੀਪੀ ਦੇ ਏਜੰਟਸ, ਉਹਨਾਂ ਨੇ ਐਲੈਕਸ ਪ੍ਰੈਟੀ ਦੇ ਉੱਤੇ ਸ਼ੂਟਿੰਗ ਕੀਤੀ ਸੀ। ਇਕੱਲਾ ਇੱਕ ਨਹੀਂ, 2 ਜਾਣੇ। ਥੌਮ ਟਿਲਸ ਨੇ ਕ੍ਰਿਸਟੀ ਨੋਇਮ ਦੇ ਸੰਬੰਧ ਦੇ ਵਿੱਚ ਇਹ ਕਿਹਾ, ਜੋ ਰਿਪਬਲਿਕਨ ਸੈਨੇਟਰ ਆ ਜੀਓਪੀ ਦੇ, ਉਹਨਾਂ ਨੇ ਕਿਹਾ ਵੀ ਕ੍ਰਿਸਟੀ ਨੋਇਮ ਨੂੰ ਹੁਣ ਜਾਣਾ ਪਊਗਾ। ਆਈ ਥਿੰਕ ਸ਼ੀ ਸ਼ੁਡ ਗੋ, ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਉੱਤੇ ਪੈ ਰਿਹਾ ਆ ਵੀ ਕ੍ਰਿਸਟੀ ਨੋਇਮ ਜਾਂ ਤਾਂ ਰਿਜ਼ਾਈਨ ਕਰੇ ਤੇ ਜਾਂ ਉਸਨੂੰ ਫਾਇਰ ਕੀਤਾ ਜਾਵੇ, ਨਹੀਂ ਤਾਂ ਜੋ ਹੁਣ ਗਵਰਨਮੈਂਟ ਫੰਡਿੰਗ ਦਾ ਆਣਾ ਹੈਗਾ ਉਹਦੇ ਵਿੱਚ ਡੈਮੋਕ੍ਰੇਟ ਕਹਿੰਦੇ ਵੀ ਅਸੀਂ ਟੋਟਲੀ ਵਿਰੋਧ ਕਰਾਂਗੇ, ਆਈਸ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੈਸਾ ਆ ਉਹ ਨਾ ਦਿੱਤਾ ਜਾਵੇ। ਸੋ ਇਹਦੇ ਉੱਤੇ ਉਹ ਵਰਕਆਊਟ ਕਰ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਲੱਗ ਰਿਹਾ ਵੀ ਗਵਰਨਮੈਂਟ ਸ਼ਟਡਾਊਨ ਹੁਣ ਦੁਬਾਰਾ ਜਿਹੜੇ ਹੋਣ ਦੇ ਅਸਾਰ, ਉਹਦੇ ਪਰਸੈਂਟੇਜ ਪ੍ਰੋਬੇਬਿਲਿਟੀ ਜਿਹੜੀ ਖਾਸੀ ਵੱਧ ਚੁੱਕੀ ਹੈਗੀ ਆ। ਰੀਜ਼ਨ ਉਹਦੇ ਵਿੱਚ ਇਹੀ ਆ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਜ਼ਿਕਰ ਕੀਤਾ ਆ ਵੀ ਆਈਸ ਦੀ ਜਿਹੜੀ ਫੰਡਿੰਗ ਨੂੰ ਜਿਹੜਾ ਉਹ ਲੈ ਕੇ ਹੁਣ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਤੇ ਆਈਸ ਨੂੰ ਫੰਡਿੰਗ ਕਹਿੰਦੇ ਵੀ ਤਾਂ ਵੀ ਜਿਹੜੀ ਉਹ ਮਿਲ ਜਾਣੀ ਹੈਗੀ ਆ। ਪਰ ਇਹ ਆ ਵੀ ਕਹਿੰਦੇ ਵੀ ਹੁਣ ਜਿਹੜੇ ਡੈਮੋਕ੍ਰੇਟ ਵਾਲੇ ਆ ਉਹਨਾਂ ਦੇ ਜਿਹੜੇ ਹੁਣ ਐਡਵਾਈਜ਼ਰ ਨੇ ਉਹਨਾਂ ਨੂੰ ਕਹਿ ਰਹੇ ਵੀ ਕਹਿੰਦੇ ਚੱਕਰ ਹੀ ਕੋਈ ਨਹੀਂ, ਹੁਣ ਤੁਸੀਂ ਗਵਰਨਮੈਂਟ ਸ਼ਟਡਾਊਨ ਕਰੋ, ਡਿਸਰਪਟਰ ਜਿਹੜੇ ਉਹ ਕਹਿੰਦੇ ਵੀ ਤੁਸੀਂ ਬਣ ਜਾਓ। ਉਹ ਤੁਹਾਡੀ ਗੱਲ ਨਹੀਂ ਮੰਨਦੇ, ਤੁਸੀਂ ਐਵੇਂ ਬਾਈਪਾਰਟੀਜ਼ਨ ਦਾ ਹੋਕਾ ਜਿਹੜਾ ਉਹ ਦੇਈ ਜਾਂਦੇ ਆ। ਸੋ ਬਾਈਪਾਰਟੀਜ਼ਨ ਸਿਆਸਤ ਦਾ ਭੋਗ ਪੈ ਚੁੱਕਾ ਆ, ਇਦਾਂ ਲੱਗ ਰਿਹਾ ਹੈ ਇੱਕ ਹਿਸਾਬ ਦੇ ਨਾਲ ਸਮਾਪਤ ਹੋ ਚੁੱਕੀ ਆ। ਇਹਦਾ ਕੋਈ ਗਾਂ ਭਵਿੱਖ ਖਾਸ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਜਿਸ ਤਰੀਕੇ ਦੀ ਪਾਰਟੀਜ਼ਨ ਪੋਲੀਟੀਸ਼ੀਅਨ ਤੇ ਜਿਸ ਤਰੀਕੇ ਦੇ ਨਾਲ ਪਾਰਟੀਜ਼ਨ ਡਿਵਾਈਡ ਇਸ ਟਾਈਮ ਅਮਰੀਕਾ 'ਚ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਪਰ ਉਮੀਦ ਕਰਦੇ ਹਾਂ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਿਆ ਜਿਹੜਾ ਹੋ ਜਾਵੇ। ਕਾਫੀ ਕੁਛ ਜਿਹੜਾ ਉਹ ਹੋ ਰਿਹਾ ਤੇ ਸਿਆਸਤ ਤੇਜ਼ੀ ਦੇ ਨਾਲ ਇਸ ਨੂੰ ਲੈ ਕੇ ਜਿਹੜੀ ਉਹ ਬਦਲ ਰਹੀ ਹੈਗੀ ਆ।